दर्शकों ब्रेक तो बाद तुहाडा स्वागत है जी। डॉक्टर साहब एंड वाले इशू तो पहला हमेशा तरह आप अपने दर्शकों के जो फेसबुक मैसेज है वो लैंदे हैं, बट उस तो पहला असीं अपने दर्शकों नाल सांझ पा दी कि ਜਿਹੜਾ ਤੁਹਾਡਾ ਵੀਕਲੀ ਆਰਟੀਕਲ ਹੁੰਦਾ ਜਿਹੜਾ ਕਿ ਉਸਦਾ ਸਰਲੇਖ ਹੈ ਖਾਲਿਸਤਾਨ ਐਲਾਨ ਦਿਵਸ ਦੀ 32ਵੀਂ ਵਰ੍ਹੇਗੰਢ ਤੇ ਉਸ ਤੇ ਸਾਡੇ ਕਾਫੀ ਦਰਸ਼ਕਾਂ ਦੇ ਵਿਊਜ਼ ਆਏ ਨੇ, ਜਿਸ ਤਰ੍ਹਾਂ ਕਿ 34.2 ਕੇ ਵਿਊਜ਼ ਨੇ, ਸ਼ੇਅਰਸ ਨੇ 361, ਕਮੈਂਟਸ ਨੇ 110। ਇਸ ਤਰ੍ਹਾਂ ਆਪਾਂ ਮੰਡੇ ਦਾ ਜੋ SOS ਕੀਤਾ ਸੀ ਉਸ ਦਾ ਜਿਹੜਾ ਪਹਿਲਾ ਸੈਗਮੈਂਟ ਸੀ ਉਸ ਤੇ ਜਿਸ ਤਰ੍ਹਾਂ ਕਿ ਹਰੀ ਸਿੰਘ ਨਲੂਆ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਤੁਸੀਂ ਆਪਣੇ ਵਿਚਾਰ ਦਿੱਤੇ ਸੀ, ਸਾਡੇ ਦਰਸ਼ਕਾਂ ਨੇ ਬਹੁਤ ਜ਼ਿਆਦਾ ਪਸੰਦ ਕੀਤੇ ਨੇ। ਇਸ ਤੇ ਵਿਊਜ਼ ਨੇ 23.1 ਕੇ, ਸ਼ੇਅਰਸ ਨੇ 246, ਕਮੈਂਟਸ ਨੇ 89। ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਹੁਣ ਆਪਾਂ ਆਉਂਦੇ ਹਾਂ ਫੇਸਬੁੱਕ ਮੈਸੇਜ ਦੇ 50 ਦੇ ਕਰੀਬ ਸਾਡੇ ਕੋਲ ਫੇਸਬੁੱਕ ਮੈਸੇਜ ਆਏ ਨੇ। ਸੁਖਵਿੰਦਰ ਸਿੰਘ ਰਿਆਤ ਸਾਡੇ ਪਹਿਲੇ ਵਿਊਅਰਸ ਨੇ, ਇਹ ਲਿਖਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਤੇ ਭੈਣ ਜੀ, no doubt since Modi has taken over power in India, standing of India has gone southward जी। जी so मोदी ने अपनी मिट्टी आप पुट्टी है जी, बिल्कुल ਕਿਸੇ ਦੀ ਮਿੱਟੀ ਪੱਟਦਾ ਹੈ, ਆਪਣੀ ਪੁੱਟੀ ਆਪ ਹੀ अपनी पट्टी ਜਾਂਦੇ ਪਤਾ ਨਹੀਂ ਇੱਕ ਲਿਖਿਆ ਸੀ ਹੁਣ ਤੇ ਗਾਇਬ ਹੋ ਗਿਆ ਨਾ, ਲਿਖਿਆ ਸੀ ਕਿ ਸਾਨੂੰ ਮਜ਼ਾ ਆ ਗਿਆ ਕਿ ਮੋਦੀ ਦੀ ਲੱਸੀ ਹੁੰਦਿਆਂ ਦੇਖ ਕੇ। ਸੋ ਅਸੀਂ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸੈਕੰਡ ਸੈਗਮੈਂਟ ਤੇ ਵੀ ਲੱਸੀ 'ਚ ਗਲਾਸ ਪਾਣੀ ਦਾ ਤੁਸੀਂ ਵੀ ਪਾ ਦਿਓ ਉਹ ਤੇ ਨਾ ਪਾਈ ਦੇਣਾ ਫੇਸਬੁੱਕ ਤੇ ਵੈਸੇ ਵੀ ਮੈਸੇਜ ਲਿਖ ਕੇ। ਤੇ ਜੋ ਸੈਕੰਡ ਸੈਗਮੈਂਟ ਹੈ ਉਸ ਤੇ ਵੀ ਸਾਡੇ ਕੋਲ ਕਾਫੀ ਮੈਸੇਜ ਨੇ, ਅਸੀਂ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਹੁਣ ਤੁਸੀਂ ਜੋ ਐਂਡ ਵਾਲਾ ਇਸ਼ੂ ਹੈ ਉਸ ਉੱਪਰ ਆਪਣੇ ਵਿਚਾਰ ਦੇ ਦਿਓ ਜੀ ਡਾਕਟਰ ਸਾਹਿਬ। ਦੇਖੋ ਹੁਣ ਜਿਹੜਾ ਭਾਰਤ ਮਾਤਾ ਔਰ ਸਭ ਸੇ ਮਹਾਨ ਭਾਰਤ, ਉਸ ਦੇ ਲੋਕ 1 ਬਿਲੀਅਨ 300 ਮਿਲੀਅਨ ਜਿਨ੍ਹਾਂ ਦੀ ਆਲਮੋਸਟ 30% ਆਬਾਦੀ ਭਾਰਤ ਦੀ ਸ਼ਹਿਰਾਂ 'ਚ ਹੈ। ਬੜੇ ਬੜੇ ਅੰਗਰੇਜ਼ਾਂ ਦੇ ਹੀ ਬਣਾਏ ਹੋਏ, ਉਹ ਦਿੱਲੀ ਹੋਏ, ਬੰਬੇ ਹੋਏ, ਪਰ ਇਹ ਕਬਜ਼ਾ ਕਰਕੇ ਬੈਠੇ ਨੇ। ਔਰ ਇਹਨਾਂ ਨੇ ਉਹਨਾਂ ਖੂਬਸੂਰਤ ਸ਼ਹਿਰਾਂ ਨੂੰ ਜੀ ਜਿਨ੍ਹਾਂ ਨੂੰ ਇਹਨਾਂ ਨੇ ਡਿਜ਼ਾਈਨ ਕੀਤਾ, ਪਲਾਨ ਕੀਤਾ, ਗਾਰਡਨ ਲਾਏ ਔਰ ਪੂਰਾ ਉਸ ਦੇ ਵਿੱਚ ਫਿਰ ਕੀ ਕੀਤਾ, ਇਹ ਅੱਜ ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਰਿਪੋਰਟ ਹੈ। Delhi, Varanasi among most polluted cities in the world, says World Health Organization. 14 of the top 20 cities in the World Health Organization's list are in India. ये महान भारत की ਵੱਡੀ ਹੋਰ ਪ੍ਰਾਪਤੀ ਹੈ ਕਿ ਵੀ ਸਭ ਤੋਂ ਦੁਨੀਆ ਦੀਆਂ ਜਿਹੜੀਆਂ ਪੋਲਿਊਟਡ ਸਿਟੀਜ਼ ਨੇ ਉਹਨਾਂ ਦੇ ਵਿੱਚ ਦਿੱਲੀ ਤੇ ਵਾਰਾਣਸੀ, ਜਿੱਥੋਂ ਇਹ ਬਨਾਰਸ ਤੋਂ ਮੋਦੀ ਜਿੱਤ ਕੇ ਆਉਂਦਾ ਹੈ, ਗੰਗਾ ਦੇ ਕੰਢੇ ਗਿਆਨ ਦਾ ਭੰਡਾਰ, ਜਿੱਥੇ ਸਭ ਪੰਡਤ ਜਿਹੜੇ ਨੇ ਉਹਨਾਂ ਦੀ ਲਰਨਿੰਗ ਉੱਥੋਂ ਨਿਕਲੀ ਹੈ। ਔਰ ਦਿਮਾਗ ਦੀ ਲਰਨਿੰਗ ਨੇ ਤਾਂ ਉਹਨਾਂ ਦੇ ਨੇ ਉੱਥੇ ਜ਼ਾਤ ਪਾਤੀ ਸਿਸਟਮ ਦਿੱਤਾ, ਉਹ ਵੀ ਡਰਟ ਖਿਲਾਰਿਆ। ਔਰ ਇੱਥੇ ਵੈਸੇ ਵੀ ਸ਼ਹਿਰ ਦੇ ਵਿੱਚ ਗੰਦ ਖਿਲਾਰਿਆ ਹੋਇਆ ਹੈ ਕਿ ਦੁਨੀਆ ਦਾ ਮੋਸਟ ਪੋਲਿਊਟਡ ਸਿਟੀ ਇਹ ਬਣਿਆ ਦਿੱਲੀ ਔਰ ਵਾਰਾਣਸੀ। ਔਰ ਇਹ ਖਬਰ ਹੈ ਕਿ ਔਰ ਜਿਹੜੀਆਂ 20 ਹੋਰ ਦੁਨੀਆ ਦੇ ਸ਼ਹਿਰ ਉਹਨਾਂ ਨੇ ਡਰਟੀ ਐਲਾਨੇ ਨੇ, ਉਹਨਾਂ 'ਚ 14 ਸਿਰਫ ਇੰਡੀਆ ਦੇ ਵਿੱਚ ਹੀ ਨੇ, ਭਾਰਤ ਦੇ ਵਿੱਚ। ਸੋ ਮਹਾਨ ਭਾਰਤ ਨੂੰ ਇੱਕ ਹੋਰ ਗੋਲਡ ਮੈਡਲ ਜਿਹੜਾ ਹੈ ਉਹ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਦਿੱਤਾ ਹੈ। The World Health Organization on Wednesday advised India to take China's cue on tackling air pollution after its data revealed that 14 Indian cities figured in a list of 20 most polluted cities in the world, Reuters reported. The organization's database included a study of more than 4,300 cities. World Health Organization ਨੇ 4300 ਸ਼ਹਿਰਾਂ ਦਾ ਉਹਨਾਂ ਦਾ 에ਅਰ ਕੁਆਲਿਟੀ ਕੀ ਹੈ ਜਿਹੜਾ ਹੈ ਉਹਨੂੰ ਉਹਨਾਂ ਨੇ ਸਟੱਡੀ ਕੀਤਾ ਔਰ ਉਹਦੇ ਚੋਂ ਜਿਹੜੀਆਂ ਸਭ ਤੋਂ ਗੰਦੀਆਂ ਸਿਟੀਜ਼ ਨੇ 20, ਉਹਨਾਂ ਚੋਂ 14 ਜਿਹੜੀਆਂ ਨੇ ਉਹ ਭਾਰਤ ਵਰਸ਼ ਦੇ ਵਿੱਚ ਨੇ। ਔਰ the data showed that 9 out of 10 people across the globe breathe polluted air. ਇਹ ਹੁਣ ਦੁਨੀਆ ਦਾ ਹਾਲ ਹੈ ਕਿ ਵੀ ਦੁਨੀਆ ਦੇ ਵਿੱਚ ਜਿਹੜੇ 10 ਚੋਂ 9 ਬੰਦੇ ਨੇ ਉਹ ਗੰਦੀ ਹਵਾ 'ਚ ਸਾਹ ਲੈਂਦੇ ਨੇ। The database also revealed that air pollution was responsible for the deaths of almost 7 million people each year, with a majority of the victims living in poor countries in Asia and Africa. Air pollution was linked to deaths from heart diseases, stroke and lung cancer. 70 ਲੱਖ ਲੋਕ ਹਰ ਸਾਲ ਮਾੜੀ ਹਵਾ ਦੇ ਵਿੱਚ ਸਾਹ ਲੈਣ ਕਰਕੇ ਮਰਦੇ ਨੇ ਔਰ ਜ਼ਿਆਦਾ ਏਸ਼ੀਆ ਔਰ ਅਫਰੀਕਾ 'ਚ ਨੇ। ਜਦੋਂ ਏਸ਼ੀਆ ਉਹਦੇ 'ਚ ਭਾਰਤ 1 ਬਿਲੀਅਨ 300 ਮਿਲੀਅਨ, ਉਹਦੇ ਨਾਲ ਚਾਈਨਾ ਵੀ ਪਹਿਲਾਂ 에ਅਰ ਪੋਲਿਊਸ਼ਨ ਦੇ ਮਾਮਲੇ 'ਚ ਸੀ, ਪਰ ਉਹਨਾਂ ਨੇ ਬਿਗਨਿੰਗ 'ਚ ਇਹ ਕਿਹਾ ਭਾਰਤ ਨੂੰ ਕਿ ਚਾਈਨਾ ਤੋਂ ਸਬਕ ਸਿੱਖੋ ਕਿ ਉਹਨਾਂ 'ਚ ਵੀ ਪੋਲਿਊਸ਼ਨ ਬਹੁਤ ਜ਼ਿਆਦਾ ਸੀ ਲੈਵਲ,
ਵੀ ਉਹਨਾਂ ਨੇ ਕਿਵੇਂ ਉਹਦਾ ਸੁਧਾਰ ਕੀਤਾ ਹੈ। ਜੀ The organization's data showed that many Indian cities were among some of the world's most polluted urban areas. They included, the list included New Delhi, दिल्ली है दिल हिंदुस्तान का, ये तो पहला रेप कैपिटल, ਹੁਣ ਸਭ ਤੋਂ ਗੰਦੀ ਜਿਹੜੀ ਹੈ ਪੋਲਿਊਟਡ ਸਿਟੀ ਜੀ ਮੋਦੀ ਬੈਠਾ ਹੈ ਉੱਥੇ, ਹੁਣ ਸਾਫ਼ ਤਾਂ ਆਪ ਹੀ ਹੋ ਗਏ। ਆਪ ਸਭ ਹੋ ਗਈ। वाराणसी, कानपुर, फरीदाबाद, गया, पटना, आगरा, मुजफ्फरपुर, श्रीनगर। ਹੁਣ श्रीनगर ਤੁਸੀਂ जन्नत हमीयस 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 ਕਹਿੰਦੇ, ਉੱਥੇ ਇਹਨਾਂ ਨੇ ਕੀ ਕਰ ਦਿੱਤਾ ਐਸਾ ਕਿ ਵੀ श्रीनगर ਜਿੱਥੇ ਲੋਕ ਮੈਦਾਨਾਂ 'ਚੋਂ ਦੌੜ ਕੇ ਤੁਸੀਂ ਪਹਾੜਾਂ 'ਚ ਜਾਓਗੇ ਸਾਫ਼ ਹਵਾ ਲਈ, ਬਿਲਕੁਲ, ਪਰ ਉਹ ਵੀ ਉਹਦੇ 'ਚ ਜੈਪੁਰ ਮਹਿਲਾਂ ਦਾ ਸ਼ਹਿਰ, ਸਿਟੀ ਆਫ ਪੈਲੇਸ, ਪਟਿਆਲਾ ਵੀ ਉਹਦੇ 'ਚ। ਹੁਣ ਇਹ ਅਮਰਿੰਦਰ ਸਿੰਘ ਨੂੰ ਕਹੋ ਵੀ ਤੂੰ ਮੁੰਡੇ 'ਚੋਂ ਫੜੀ ਜਾਂਦਾ, ਇਹ ਹੋਰ ਤੈਨੂੰ ਪਹਿਲਾਂ ਜਾ ਕੇ ਝਾੜੂ ਲੈ ਕੇ ਉੱਥੇ ਸਫਾਈ ਕਰ ਤੇ ਹਵਾ ਸਾਫ਼ ਕਰ। ਐਂਡ ਜੋਧਪੁਰ ਵੀ ਬੜਾ ਜਿਹੜਾ ਉਹ ਹਮੇਸ਼ਾ ਸੁਰਖੀਆਂ 'ਚ ਰਹਿੰਦਾ ਕਿਲਿਆਂ ਕਰਕੇ। ਫਿਰ ਉਹਨਾਂ ਦੀ ਜਿਹੜੀ ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਹੈਡ ਆਫ ਪਬਲਿਕ ਹੈਲਥ ਹੈ ਮਾਰੀਆ ਨੀਰਾ said China had taken some major effective measures to counter air pollution in the cities. We would be very happy if we would see a similar movement now in India, which is one of the countries for which we are particularly concerned. Although there are good initiatives which can be put into place quickly, still the levels are very high and we would like to see a similar decision and leadership. Reuters quoted Naira as saying, और उन्होंने जड़ा कुल मिला के इस सारे उन्होंने कहा कि जी चीन तो कुछ सीख लो और इन्हें साफ करो। और स्वच्छ भारत इन्हें शुरू किया है मोदी ने, अमिताभ बच्चन या स्वच्छ भारत, वो अपना घर ही जोड़ा नौकरों तो साफ करवाते हैं। बाहर तो वो ड्रामा सी, झाड़ू फड़ के सब ने फोटोआं लवाइया, मुड़ के पता लगा भी वो इन्होंने एक गड्डी सी जिहदे ते पहलां वो जाके गंद सुट आउंदे सी जिथे उन्हें झाड़ू लाने ने, तो फिर वो जाके उत्थों चुक के अगले सुट आउंदे सी फोटोआं लवाउण लई। मुड़ के 4 साल से भारत स्वच्छ नहीं होया ते अज दुनिया दीयां जिहड़ियां सब तो डर्टी 20 शहर ने उन्हां चों 14 जिहड़े ने वो भारत च ने। Oh my God। सो भारत माता की जय। जय। बिल्कुल बिल्कुल बिल्कुल। हुण तुसीं ਸਾਡੇ ਦਰਸ਼ਕਾਂ ਨੂੰ ਦੱਸ ਦਿਓ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਤੀਸਰੇ ਪਾਤਸ਼ਾਹ ਦਾ ਆਸਾ ਰਾਗ ਦਾ ਸ਼ਬਦ ਆਸਾ ਮਹੱਲਾ ਤੀਜਾ ਚੁਣਿਆ। ਲਾਲੇ ਆਪਣੀ ਆਪਣੀ ਜਾਤ ਗਵਾਈ, ਤਨ ਮਨ ਅਰਪੇ ਸਤਿਗੁਰ ਸਰਣਾਈ, ਹਿਰਦੈ ਨਾਮ ਵੱਡੀ ਵਡਿਆਈ, ਸਦਾ ਪ੍ਰੀਤਮ ਪ੍ਰਭ ਹੋਏ ਸਖਾਈ, ਸੋ ਲਾਲਾ ਜੀਵਤ ਮਰੈ, ਸੋਗ ਹਰਖ ਦੋਏ ਸਮ ਕਰ ਜਾਣੇ, ਗੁਰ ਪ੍ਰਸਾਦੀ ਸ਼ਬਦ ਉਧਰੈ ਰਾਹੋ। ਲਾਲਾ ਤੇ ਗੋਲਾ ਜੀ ਇਹ ਸ਼ਬਦ ਗੁਲਾਮ ਦੇ ਲਈ ਨੇ। ਜਦੋਂ ਵਿਕਦੇ ਸੀ ਬੰਦੇ, ਉਹਨਾਂ ਦੀ ਨਿਲਾਮੀ ਹੁੰਦੀ ਸੀ, ਆਕਸ਼ਨ ਹੁੰਦੀ ਸੀ, ਜਿਵੇਂ ਇਹਨਾਂ ਨੇ ਹੁਣ ਰੈੱਡ ਫੋਰਟ ਦੀ ਕੀਤੀ ਹੈ ਜੀ। ਔਰ ਉਸ ਨੂੰ ਫਿਰ ਜਿਹੜਾ ਮਾਲਕ ਹੈ ਉਸ ਦਾ ਉੱਤੇ ਨਿਸ਼ਾਨ ਵੀ ਪਾ ਦਿੰਦਾ ਸੀ। ਗੁਰਬਾਣੀ 'ਚ ਕਈ ਥਾਂ ਦਾਗਣਾ ਕਹਿੰਦੇ ਨੇ, ਦਾਗਣਾ ਸਾੜਨ ਨੂੰ ਕਹਿੰਦੇ ਨੇ। ਸੋ ਦਾਗੇ ਦਾ ਮਤਲਬ ਹੁੰਦਾ ਸੀ ਕਿ ਕੋਈ ਵੀ ਹੋਰ ਉਹਨੂੰ ਫਿਰ ਖਰੀਦਦਾ ਨਹੀਂ ਸੀ, ਪਤਾ ਸੀ ਵੀ ਇਹਦਾ ਮਾਲਕ ਹੈ, ਜਾਂ ਉਹ ਦੌੜ ਵੀ ਜਾਏ ਤਾਂ ਉਹਨੂੰ ਫੜ ਲਿਆ ਜਾਂਦਾ ਸੀ ਕਿ ਵੀ ਇਹ ਸਾਡਾ ਬੰਦਾ, ਹਾਂ ਵੀ ਇਹ ਗੁਲਾਮ ਹੈ ਜੀ। ਔਰ ਇਸ ਲਈ ਗੁਰਬਾਣੀ ਦੇ ਵਿੱਚ ਗੁਲਾਮ ਦੇ ਲਈ, ਜਿਹਨੂੰ ਬਾਅਦ ਦੇ ਵਿੱਚ ਜਿਨ੍ਹਾਂ ਨੂੰ ਗੁਲਾਮ ਬਣਾਇਆ ਸੀ, ਬੜੇ ਮਾਣ ਨਾਲ ਹੀ ਆਪਣੇ ਆਪ ਨੂੰ ਲਾਲਾ ਜੀ ਕਹਿਣ ਲੱਗੇ। ਲੇਕਿਨ ਲਾਲੇ ਦਾ ਮਤਲਬ ਗੁਲਾਮ ਹੈ। ਔਰ ਗੁਰਬਾਣੀ 'ਚ ਇੱਕ ਹੋਰ ਥਾਂ ਹੈ, ਮੁੱਲ ਖਰੀਦੀ ਲਾਲਾ ਗੋਲਾ, ਕਿ ਵੀ ਮੈਂ ਮੁੱਲ ਦਾ ਖਰੀਦਿਆ ਹੋਇਆ ਲਾਲਾ। ਹੁਣ ਇੱਥੇ ਗੁਰੂ ਸਾਹਿਬ ਨੇ ਆਪਣੇ ਆਪ ਨੂੰ ਮੈਂ ਬੰਦਾ ਬੈ ਖਰੀਦ, ਅਸੀਂ ਤੂੰ ਸਾਹਿਬ ਮੇਰਾ, ਕਿ ਇਹ ਵੀ ਬੈ ਕਰਨਾ ਹੁੰਦਾ ਹੈ ਕਿ ਖਰੀਦ ਲੈਣਾ, ਕਿ ਮੈਨੂੰ ਤਾਂ ਖਰੀਦਿਆ ਹੋਇਆ, ਮੈਂ ਮੁੱਲ ਖਰੀਦੀ ਲਾਲਾ ਗੋਲਾ। ਹੁਣ ਇੱਥੇ ਰੱਬ ਦੇ ਅੱਗੇ ਆਪਾ ਸਮਰਪਣ ਕਰਨ ਦੇ ਲਈ ਗੁਰੂ ਸਾਹਿਬ ਨੇ ਸ਼ਬਦ ਆਪਣੇ ਲਈ ਲਾਲਾ ਵਰਤਿਆ ਕਿ ਲਾਲੇ ਆਪਣੀ ਜਾਤ ਗਵਾਈ, ਤਨ ਮਨ ਅਰਪੇ ਸਤਿਗੁਰ ਸ਼ਰਣਾਈ। ਕਿ ਜਿਵੇਂ ਜਿਹੜਾ ਲਾਲਾ ਹੈ, ਗੁਲਾਮ ਹੈ, ਉਸ ਦਾ ਕੋਈ ਫੈਸਲਾ ਨਹੀਂ ਹੁੰਦਾ, ਉਹਦਾ ਤਨ ਤੇ ਮਨ ਦੋਨੋਂ ਹੀ ਮਾਲਕ ਦਾ ਹੁੰਦਾ ਹੈ। ਇਸੇ ਤਰ੍ਹਾਂ ਮੈਂ ਉਸ ਵਾਹਿਗੁਰੂ ਦਾ ਲਾਲਾ, ਮੈਂ ਆਪਣਾ ਸਾਰਾ ਜਿਹੜਾ ਕੁਛ ਗਵਾ ਕੇ ਆਪਣੇ ਮਾਲਕ ਦੇ ਜਿਹੜੀ ਹੈ ਸਰਦਲ ਦੇ ਉੱਤੇ ਆ ਗਏ। ਹਿਰਦੈ ਨਾਮ ਵੱਡੀ ਵਡਿਆਈ, ਸਦਾ ਪ੍ਰੀਤਮ ਪ੍ਰਭ ਹੋਏ ਸਖਾਈ। ਮੇਰੇ ਹਿਰਦੇ 'ਚ ਵਾਹਿਗੁਰੂ ਕਿਰਪਾ ਕਰਕੇ ਆਪਣਾ ਨਾਮ ਵਸਾਓ, ਉਸ ਦੀ ਵੱਡੀ ਵਡਿਆਈ ਹੈ। ਔਰ ਮੇਰਾ ਪ੍ਰੀਤਮ ਸਦਾ ਰਹਿਣ ਵਾਲਾ, ਉਹ ਸਹਾਈ ਹੋਏ ਔਰ ਉਹ ਆਨੰਦ ਦੇਣ ਵਾਲਾ। ਸੋ ਲਾਲਾ ਜੀਵਤ ਮਰੇ,
ਗੁਰੂ ਸਾਹਿਬ ਕਹਿੰਦੇ ਨੇ ਵੀ ਅਸਲ ਲਾਲਾ ਉਹ ਹੈ, ਰੱਬ ਦਾ ਗੁਲਾਮ ਉਹ ਹੈ, ਰੱਬ ਦੇ ਅੱਗੇ ਆਪਾ ਦੇਣ ਵਾਲਾ ਉਹ ਹੈ ਜਿਹੜਾ ਆਪਣੀ ਹਉਮੈ ਮਾਰ ਲੈਂਦਾ। ਜੀਵਤਿਆਂ ਮਰ ਰਹੀ ਹੈ ਕਿ ਜਿਹੜਾ ਜਿਉਂਦਿਆਂ ਆਪਣੇ ਆਪ ਨੂੰ ਆਪਣੀ ਹਉਮੈ ਨੂੰ ਮਾਰ ਲੈਂਦਾ। ਔਰ ਜਿਉਂਦਿਆਂ ਮਰਨਾ ਕੀ ਹੈ? ਸੋਗ ਹਰਖ ਦੋਏ ਸਮ ਕਰ ਜਾਣੇ, ਕਿ ਜਦੋਂ ਸੋਗ ਤੇ ਹਰਖ ਖੁਸ਼ੀ ਨੂੰ ਕਹਿੰਦੇ ਨੇ, ਸੋਗ ਜ਼ਾਹਰ ਹੈ ਸੋਗ ਨੂੰ ਵੀ ਕਹਿੰਦੇ ਨੇ, ਕਿ ਜਦੋਂ ਖੁਸ਼ੀ ਤੇ ਗਮੀ ਸਾਡੇ ਜੀਵਨ ਦੇ ਵਿੱਚ ਇੱਕ ਬਰਾਬਰ ਥਾਂ ਬਣਾਏ, ਖੁਸ਼ੀ ਸਾਨੂੰ ਪਾਗਲ ਨਾ ਕਰੇ, ਸੋਗ ਦੇ ਵਿੱਚ ਅਸੀਂ ਡਿਪਰੈਸ਼ਨ 'ਚ ਨਾ ਚਲੇ ਜਾਈਏ, ਸਮ ਕਰਕੇ ਜਾਣੀਏ। ਗੁਰ ਪ੍ਰਸਾਦੀ ਸ਼ਬਦ ਉਧਰੇ, ਇਹ ਉਹ ਸਟੇਜ ਹੈ ਕਿ ਗੁਰੂ ਦੀ ਕਿਰਪਾ ਦੇ ਨਾਲ, ਸ਼ਬਦ ਦੇ ਪ੍ਰਤਾਪ ਦੇ ਨਾਲ ਫਿਰ ਮਨੁੱਖ ਉਧਰ ਜਾਂਦਾ। ਉਧਰਨਾ ਹੁੰਦਾ ਹੈ ਸਾਲਵੇਟ ਹੋਣਾ, ਮਾਇਆ ਦੇ ਬੰਧਨ ਤੋਂ ਆਜ਼ਾਦ ਹੋਣਾ, ਮਾਨਸਿਕ ਤੌਰ ਤੇ ਫ੍ਰੀ ਹੋਣਾ, ਖਾਲਸਾ ਬਣਨਾ। ਇਹ ਕਹੋ ਕਬੀਰ ਜਨ ਭਏ ਖਾਲਸੇ, ਕਿ ਫ੍ਰੀ ਹੋ ਜਾਣਾ, ਹਰ ਚੀਜ਼ ਤੋਂ ਫ੍ਰੀ, ਮੁਕਤ, ਆਜ਼ਾਦ। ਇਹੀ ਰਹਾਉ ਦੀ ਤੁਕ ਹੈ। ਕਰਨੀ ਕਾਰ ਧੁਰੋਂ ਫਰਮਾਈ, ਬਿਨ ਸ਼ਬਦੈ ਕੋ ਥਾਏ ਨ ਪਾਈ। ਕਰਨੀ ਕੀਰਤ ਨਾਮ ਵਸਾਈ, ਆਪੇ ਦੇਵੈ ਢਿੱਲ ਨਾ ਪਾਈ। ਕਿ ਇਹ ਧੁਰ ਦਰਗਾਹ ਤੋਂ ਲਿਖਿਆ ਹੋਇਆ ਹੈ ਔਰ ਉਹਦੇ ਮੁਤਾਬਕ ਹੀ ਅਸੀਂ ਜਿਹੜਾ ਉਸ ਦੇ ਹੁਕਮ ਦੇ ਵਿੱਚ ਆ ਕੇ ਕਰਨੀ ਹੈ, ਆਪਣੇ ਅਸੀਂ ਐਕਸ਼ਨਸ ਕਰਦੇ ਹਾਂ। ਔਰ ਇਹ ਗੱਲ ਹਕੀਕਤ ਕਰਕੇ ਜਾਣ ਲਈ ਹੈ, ਬਿਨ ਸ਼ਬਦੈ ਕੋ ਥਾਏ ਨਾ ਪਾਈ, ਕਿ ਜੇ ਰੱਬ ਦਾ ਨਾਂ ਸਾਡੇ ਅੰਦਰ ਨਹੀਂ ਵਸਦਾ, ਰੱਬ ਸਾਡਾ ਸਾਥੀ ਨਹੀਂ ਹੈ, ਤੇ ਸਾਨੂੰ ਕਿਤੇ ਵੀ ਢੋਈ ਨਹੀਂ ਮਿਲੇਗੀ, ਕਿ ਵੀ ਸਾਡਾ ਠਾਰ ਟਿਕਾਣਾ ਨਹੀਂ ਹੋਏਗਾ। ਕਰਨੀ ਕੀਰਤ ਨਾਮ ਵਸਾਈ, ਔਰ ਇਹ ਨਾਮ ਜਦੋਂ ਵਸ ਜਾਂਦਾ ਹੈ, ਫਿਰ ਜਿਹੜੀ ਸਾਡੀ ਕਰਨੀ ਹੈ ਉਹ ਕੀਰਤ ਵਾਲੀ ਹੁੰਦੀ ਹੈ, ਵਾਹਿਗੁਰੂ ਦੀ ਸਿਫਤ ਸਲਾਹ ਵਾਲੀ ਹੁੰਦੀ ਹੈ। ਆਪੇ ਦੇਵੈ, ਔਰ ਇਹ ਵੀ ਬਖਸ਼ਿਸ਼ ਉਹ ਆਪ ਕਰਦੇ, ਔਰ ਉਸ ਦੇ ਵਿੱਚ ਫਿਰ ਕੋਈ ਢਿੱਲ ਨਹੀਂ ਆਉਂਦੀ। ਮਨਮੁਖ ਭਰਮ ਭੁੱਲੈ ਸੰਸਾਰ, ਬਿਨ ਰਾਸ਼ੀ ਕੂੜਾ ਕਰੇ ਵਪਾਰ। ਵਿਣ ਰਾਸ਼ੀ ਵਖਰ ਪੱਲੇ ਨਾ ਪਾਏ, ਮਨਮੁਖ ਭੁੱਲਾ ਜਨਮ ਗਵਾਏ। ਹੁਣ ਇਹਦੇ ਚ ਅਲੰਕਾਰ ਹੈ ਵਪਾਰ ਦਾ। ਜਦੋਂ ਤੁਸੀਂ ਵਪਾਰ ਕਰਨਾ ਹੈ ਤੇ ਉਸ ਦੀ ਕੋਈ ਤੁਹਾਡੀ ਰਾਸ਼ੀ ਹੁੰਦੀ ਹੈ, ਜਿਹੜੀ ਅਸੀਂ ਇੱਥੇ ਇਨਵੈਸਟਮੈਂਟ ਕਹਿੰਦੇ ਹਾਂ, ਕਿ ਭਾਈ ਅਸੀਂ ਉਹਦੇ ਚ ਕੀ ਪਾ ਰਹੇ ਹਾਂ। ਤੇ ਜੇ ਉਹਦੇ ਚ ਗੁਰੂ ਸਾਹਿਬ ਨੇ ਫਰਮਾਇਆ, ਮਨਮੁਖ ਭਰਮ ਭੁੱਲੈ ਸੰਸਾਰ, ਬਿਨ ਰਾਸ਼ੀ ਕੂੜਾ ਕਰੇ ਵਪਾਰ, ਕਿ ਮਨਮੁਖ ਵਪਾਰੀ ਹੈ। ਵਪਾਰ ਉਹ ਕਰਦਾ ਧਨ ਦੇ ਨਾਲ, ਜਿਸ ਨੇ ਰਹਿਣਾ ਨਹੀਂ ਹੈ, ਨਾ ਧਨ ਨੇ ਰਹਿਣਾ, ਨਾ ਉਹਨੇ ਰਹਿਣਾ, ਨਾ ਵਪਾਰ ਨੇ ਰਹਿਣਾ। ਤੇ ਜਿਹੜੀ ਅਸਲੀ ਰਾਸ਼ੀ ਹੈ, ਜਿਸ ਦੇ ਵਿੱਚ ਆਗੇ ਕਾ ਕਿਛ ਤੁਲਹਾ ਬੰਧੋ, ਕਿ ਜਿਹਦੇ ਨਾਲ ਤੁਸੀਂ ਜੀਵਨ ਦੀ ਜਿਹੜੀ ਪੂੰਜੀ ਇਕੱਠੀ ਕਰਨੀ ਹੈ, ਕਿ ਜਿਹੜੀ ਪੂੰਜੀ ਉਹ ਹੈ ਕਿ ਜਿਸ ਨੂੰ ਜਿਹੜਾ ਨਾ ਤਸਕਰ ਲੈ ਸਕਦਾ ਹੈ, ਨਾ ਉਹਨੂੰ ਕੋਈ ਚੋਰ ਲਿਜਾ ਸਕਦਾ ਹੈ, ਨਾ ਅਗਨ ਨਾ ਦਹਿ ਪਵਨ ਨਹੀਂ ਮਗਨੈ, ਤਸਕਰ ਨੇਰ ਨਾ ਆਵੇ। ਰਾਮ ਨਾਮ ਤਨ ਕਰ ਸੰਚੌਨੀ, ਸੋ ਤਨ ਕਤ ਹੋ ਨਾ ਜਾਵੇ, ਕਿ ਨਾ ਉਹਨੂੰ ਅੱਗ ਸਾੜ ਸਕਦੀ ਹੈ, ਨਾ ਉਹਨੂੰ ਹਵਾ ਉਡਾ ਸਕਦੀ ਹੈ, ਨਾ ਉਹਨੂੰ ਚੋਰ ਲਿਜਾ ਸਕਦੇ। ਸੋ ਮਨਮੁਖ ਜਿਹੜਾ ਹੈ ਉਹ ਝੂਠੇ ਧਨ ਦਾ ਵਿਹਾਰ ਕਰਦਾ ਹੈ, ਉਹ ਉਹਦੀ ਇਨਵੈਸਟਮੈਂਟ ਹੈ, ਮੂਲ ਰਾਸ਼ੀ ਹੈ। ਮਨਮੁਖ ਭਰਮ ਭੁੱਲਿਆ, ਉਹ ਭਰਮ ਦੇ ਵਿੱਚ ਭੁੱਲਿਆ ਹੋਇਆ ਸੰਸਾਰ ਦੇ ਵਿੱਚ। ਬਿਨ ਰਾਸ਼ੀ ਕੂੜਾ ਕਰੇ ਵਪਾਰ, ਉਧਰ ਉਹਨੇ ਰਾਸ਼ੀ ਨਹੀਂ ਪਾਈ, ਇਧਰ ਉਹ ਝੂਠਾ ਵਪਾਰ ਕਰਦਾ। ਵਿਣ ਰਾਸ਼ੀ ਵਖਰ ਪੱਲੇ ਨਾ ਪਾਏ, ਵਪਾਰ ਦੇ ਵਿੱਚ ਜੇ ਦੁਨਿਆਵੀ ਵਪਾਰ 'ਚ ਬਿਨਾਂ ਰਾਸ਼ੀ ਤੋਂ ਕੁਛ ਨਹੀਂ ਮਿਲਦਾ, ਤੇ ਜੇ ਰੱਬ ਦੇ ਨਾਂ ਦੀ ਪੂੰਜੀ ਇਕੱਠੀ ਨਹੀਂ ਕੀਤੀ ਤੇ ਵਿਣ ਰਾਸ਼ੀ ਵਖਰ ਪੱਲੇ ਨਾ ਪਾਏ, ਮਨਮੁਖ ਭੁੱਲਾ ਜਨਮ ਗਵਾਏ। ਫਿਰ ਜਿਹੜਾ ਜਨਮ ਹੈ ਉਹ ਜਾਂਦਾ ਲੱਗੇਗਾ। ਅਖੀਰਲਾ ਜਿਹੜਾ ਹਿੱਸਾ ਸ਼ਬਦ ਦਾ, ਸਤਗੁਰ ਸੇਵੇ ਸੋ ਲਾਲਾ ਹੋਏ, ਉਤਮ ਜਾਤੀ ਉਤਮ ਸੋਏ। ਗੁਰ ਪੌੜੀ ਸਭ ਤੋਂ ਉੱਚਾ ਹੋਏ, ਨਾਨਕ ਨਾਮ ਵਡਾਈ ਹੋਏ। ਉੱਪਰ ਗੁਰੂ ਸਾਹਿਬ ਨੇ ਸ਼ੁਰੂ ਕੀਤਾ ਸੀ, ਲਾਲਾ ਆਪਣੀ ਜਾਤ ਗਵਾਈ, ਕਿ ਜਦੋਂ ਤੁਸੀਂ ਮਾਲਕ ਦੇ ਦਰ ਤੇ ਆਏ, ਤਨ ਮਨ ਦੇ ਦਿਓਗੇ ਤੇ ਤੁਹਾਡੀ ਕੋਈ ਫਿਰ ਤੁਹਾਨੂੰ ਪਿਛਲੇ ਆਪਣਾ ਜਿਹੜਾ ਕੋਈ ਯਾਦ ਨਹੀਂ ਰਹੇਗਾ। ਤੇ ਅਖੀਰ ਚ ਗੁਰੂ ਸਾਹਿਬ ਨੇ ਫਰਮਾਇਆ, ਸਤਗੁਰ ਸੇਵੇ ਸੋ ਲਾਲਾ ਹੋਏ, ਉੱਤਮ ਜਾਤੀ ਉੱਤਮ ਸੋਏ। ਜਿਹੜਾ ਸਤਗੁਰੂ ਦੀ ਸੇਵਾ ਚ ਆ ਗਿਆ, ਉਹ ਭਾਵੇਂ ਨੀਵੀਂ ਜ਼ਾਤ ਦਾ ਵੀ ਹੋਏ, ਉਸ ਨੂੰ ਇੱਕ ਉੱਤਮ ਜ਼ਾਤ, ਰੱਬ ਦੇ ਪਿਆਰੇ ਦੀ, ਰੱਬ ਦੇ ਭਗਤ ਦਾ ਰੁਤਬਾ ਹਾਸਲ ਹੋਇਆ, ਉਹੀ ਉੱਤਮ ਹੈ। ਗੁਰ ਪੌੜੀ ਸਭ ਦੂਜ, ਗੁਰੂ ਦੇ ਨਾਂ ਦੀ ਪੌੜੀ ਉਹਨੇ ਚੜੀ, ਗੁਰੂ ਦਾ ਪੱਲਾ ਫੜਿਆ, ਆਂਚਲ ਗਹਿ ਕੇ ਸਾਧਕਾ, ਗੁਰੂ ਦਾ ਉਹਨੇ ਜਿਹੜਾ ਉਹ ਪੱਲਾ ਫੜਿਆ, ਸਭ ਤੋਂ ਉੱਚਾ, ਉਹ ਸਭ ਤੋਂ ਉੱਚਾ ਹੋ ਗਿਆ। ਨਾਨਕ ਨਾਮ ਵਡਾਈ ਹੋਏ। ਗੁਰੂ ਸਾਹਿਬ ਕਹਿੰਦੇ ਨੇ, ਫਰਮਾਉਂਦੇ ਨੇ ਕਿ ਅਲਟੀਮੇਟਲੀ ਵਡਿਆਈ ਨਾਮ ਦੀ ਹੈ। ਜਿਹੜਾ ਨਾਮ ਦੇ ਨਾਲ ਜੁੜ ਗਿਆ, ਉਹ ਮੁੱਲ ਖਰੀਦੀ ਲਾਲਾ ਗੋਲਾ ਬਣ ਗਿਆ,
ਤੇ ਜਿਹੜਾ ਮੁੱਲ ਖਰੀਦੀ ਲਾਲਾ ਗੋਲ ਹੈ ਆਪਣਾ ਆਪਾ ਉਹਨਾਂ ਨੇ ਸਤਿਗੁਰੂ ਨੂੰ ਦੇ ਦਿੱਤਾ ਹੈ। ਸੋ ਗੁਰ ਪੌੜੀ ਸਭ ਤੋਂ ਉੱਚਾ ਹੋਏ, ਫਿਰ ਉਹ ਸਭ ਤੋਂ ਉੱਚਾ ਹੋ ਜਾਂਦਾ ਜੀ। ਰਾਜ ਅੱਜ ਦਾ ਵਿਚਾਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਜ਼ ਲੈਣੇ ਇਜਾਜ਼ਤ। ਵਿਊਅਰਸ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ ਨੇ ਤਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ SOSHV4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਆਗਿਆ ਦਿਓ। ਦੇਖਦੇ ਰਹੋ TVA Info। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।